ਅੱਛਾ, ਇੱਕ ਚੀਜ਼ ਹਰਜੋਤ ਸਿੰਘ ਜੀ, ਜਿਹੜੇ ਨੋਨ ਡੋਮਿਸਾਈਲ ਸੀਰੀਅਲਸ ਦੇ ਉੱਤੇ 80% ਲੋਕਾਂ ਨੇ ਇਹ ਕਮੈਂਟ ਕੀਤੇ ਸੀਗੇ, ਜਿੰਨੇ ਵੀ ਆਏ ਉਹਦੇ ਵਿੱਚ, ਵੀ ਇਦਾਂ ਤੁਸੀਂ ਨਾ ਕਰੋ, ਇਦਾਂ ਉਹ ਤੁਹਾਨੂੰ ਨਹੀਂ ਕਰਨਾ ਚਾਹੀਦਾ, ਕੈਂਸਲ ਨਾ ਕਰੋ। ਪਰ ਫਿਰ ਵੀ ਉਸ ਦੇ ਬਾਵਜੂਦ ਉਹਨਾਂ ਨੇ ਇਹ ਕੈਂਸਲੇਸ਼ਨ ਜਿਹੜੀ ਉਹ ਅੱਗੇ ਵਧਾਈ ਆ। ਹਾਂ, ਇਹ ਚੀਜ਼ ਵੀ ਆਪਾਂ ਨੂੰ ਨਾਲ ਦੇ ਨਾਲ ਮੰਨਣੀ ਪੈਣੀ ਆ। ਚਲੋ, ਜਿੱਥੇ ਮੌਕਾ ਦਿੰਦੇ ਆ, ਪਰ ਉੱਥੇ ਤੁਹਾਡੀ ਸੁਣੀ ਹੋਈ ਗੱਲ ਨੂੰ ਲਾਂਭੇ ਵੀ ਜਿਹੜਾ ਉਹ ਰੱਖ ਲਿਆ ਜੀ। ਜਾਂਦਾ ਆ, ਸਾਈਡ ਤੇ ਵੀ ਜਿਹੜਾ ਪਰ ਉਹਦੇ ਉਹ 'ਚ ਇਹ ਵੀ ਆ ਨਾ ਆਪਣੇ ਰਾਜ, ਜਿਸ ਤਰ੍ਹਾਂ ਰਮਨ ਭਾਜੀ ਨੇ ਕਿਹਾ ਸੀ ਵੀ ਇਹ ਪੋਲੀਟੀਕਲ ਇਸ਼ੂ ਆ, ਕਿਉਂਕਿ ਸਾਰੇ ਬਈ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਆਹ ਕਰਤਾ। ਜਦੋਂ ਸਰਕਾਰ ਬਦਲਣੀ ਆ ਤੇ ਘੱਟੋ ਘੱਟ ਇਸ ਇਸ਼ੂ ਤੇ ਉਹ ਦੇਖੂਗੀ ਜ਼ਰੂਰ, ਹਨਾ। ਫਿਰ ਉਹਨਾਂ ਦੇ ਕੋਲ ਜੇ ਮੰਨ ਲਓ ਵੀ ਡੈਮੋਕ੍ਰੇਟ ਆ ਜਾਂਦੇ ਆ, ਘੱਟੋ ਘੱਟ ਇਹ ਤਾਂ ਪੁਆਇੰਟ ਹੋਊਗਾ ਵੀ ਇੰਨੇ ਲੋਕਾਂ ਨੇ ਕਮੈਂਟ ਕੀਤੇ ਸੀ, ਹਨਾ। ਦੇਖੋ ਜੀ, ਇਹਦੇ ਕਰਕੇ ਆਪਾਂ ਵੀ ਆਪਣੀ ਸੁਣੀ ਜਾਣੀ ਕਿ ਨਹੀਂ ਸੁਣੀ ਜਾਣੀ, ਆਪਾਂ ਉਹਦੇ ਕਰਕੇ ਆਪਾਂ ਕਮੈਂਟ ਨਾ ਕਰੀਏ। ਆਈ ਡੋਂਟ ਥਿੰਕ ਸੋ ਕਿ ਉਹ ਗੁੱਡ ਆਈਡੀਆ ਹੈਗਾ। ਇਹ ਹਰਜੋਤ ਭਾਜੀ ਦੀ ਗੱਲ ਬਿਲਕੁਲ ਸੱਚੀ ਹੈਗੀ ਆ। ਹਰ ਪ੍ਰੋਸੈਸ ਦੇ ਵਿੱਚ, ਜੇ ਮੈਂ ਗੱਲ ਕਰਾਂ ਕਿ ਆਪਾਂ ਕਾਰਬ ਨੂੰ, ਠੀਕ ਹੈ, ਆਪਾਂ ਕਹਿ ਦਿੰਦੇ ਹਾਂ ਕਾਰਬ ਦੇ ਉੱਤੇ ਆਪਾਂ ਗੱਲ ਕਰ ਦਿੰਦੇ ਹਾਂ, ਪਰ ਕਾਰਬ ਦੀਆਂ ਜਿੰਨੀਆਂ ਪਬਲਿਕ ਮੀਟਿੰਗਸ ਹੋਈਆਂ ਹੈਗੀਆਂ, ਜਿੰਨੀਆਂ ਪਬਲਿਕ ਮੀਟਿੰਗਸ ਉਹਨਾਂ ਨੇ ਕੀਤੀਆਂ ਹੈਗੀਆਂ, ਟੂ ਟਾਕ ਟੂ ਪਬਲਿਕ, ਟੂ ਆਸਕ ਦੇਅਰ ਰਿਵਿਊਜ਼, ਉਹਨਾਂ ਦੀ ਗੱਲ ਸੁਣਨ ਦੀ ਗੱਲ ਕੀਤੀ ਗਈ ਆ। ਮੇਰੇ ਖਿਆਲ ਦੇ ਵਿੱਚ ਗਰੰਟੀ ਲਿਖ ਕੇ ਦਿੰਦਾ ਕਿ ਮੈਂ ਪਿਛਲੇ 10 ਸਾਲਾਂ ਦੇ ਵਿੱਚ ਜਿੰਨੀਆਂ ਕਾਰ ਦੀਆਂ ਮੀਟਿੰਗਸ, ਪਬਲਿਕ ਮੀਟਿੰਗ ਹੁੰਦੀਆਂ ਰਹੀਆਂ, ਉਹਨਾਂ ਦੇ ਵਿੱਚ ਆਪਣਾ ਕੋਈ ਪੰਜਾਬੀ ਜਿਹੜਾ ਆ, ਸ਼ਾਇਦ ਟੋਟਲ ਲਾਈਏ ਤਾਂ ਸ਼ਾਇਦ 10-15 ਜਾਣੇ ਸਾਰੇ 10 ਸਾਲਾਂ ਦੇ ਵਿੱਚ ਮੈਂ ਦੇਖੇ ਹੋਣਗੇ, ਜਿਹੜੇ ਕਿ ਕਾਰ ਦੀ ਕਿਸੇ ਮੀਟਿੰਗ ਦੇ, ਪਬਲਿਕ ਮੀਟਿੰਗ ਦੇ ਵਿੱਚ ਜਾਂ ਪਬਲਿਕ ਫੋਰਮ ਦੇ ਵਿੱਚ ਆਣ ਕੇ ਬੋਲੇ ਹੋਣ। ਸੋ ਆਪਾਂ ਜਦੋਂ ਉਹ ਕੰਮ ਨਹੀਂ ਕਰ ਸਕਦੇ ਤੇ ਆਪਾਂ ਆਪਣਾ ਜਿਹੜਾ ਹੱਕ ਆ, ਜਦੋਂ ਆਪਣਾ ਹੱਕ ਛੱਡ ਦਿੰਦੇ ਆ, ਫਿਰ ਆਪਾਂ ਨੂੰ ਕਹਿਣ ਦਾ, ਬੋਲਣ ਦਾ ਵੀ ਕੋਈ ਹੱਕ ਨਹੀਂ ਰਹਿ ਜਾਂਦਾ। ਕਿਉਂਕਿ ਇਹ ਚੀਜ਼ਾਂ, ਇਹ ਨਹੀਂ ਵੀ ਤੁਹਾਡੇ ਲਈ ਆਪਾਂ ਕੋਈ ਟਰੱਕਿੰਗ ਵਾਲਾ ਐਕਸਪਰਟ ਉੱਥੇ ਬਿਠਾ ਦਈਏ। ਯੈਸ, ਗਵਰਨਮੈਂਟ ਸੁਣਦੀ ਆ, ਗੱਲ ਕਰਦੀ ਆ, ਪਰ ਸਾਨੂੰ ਗੱਲ ਰੱਖਣੀ ਵੀ ਆਉਣੀ ਚਾਹੀਦੀ ਆ, ਔਰ ਰੱਖਣੀ ਚਾਹੀਦੀ ਆ, ਉੱਥੇ ਪਹੁੰਚਣਾ ਚਾਹੀਦਾ ਉੱਥੇ। ਜੀ, ਰਮਨ ਜੀ, ਪਰ ਇਸ ਜਿਹੜੇ ਕਾਰਬ ਦੇ ਮੁੱਦੇ ਦੇ ਵਿੱਚ ਉਹਦਾ ਇਕੱਲਾ ਤਾਂ ਆਪਣੀ ਕਮਿਊਨਿਟੀ ਦੇ ਨਾਲ ਨਹੀਂ ਆ, ਉਹ ਤਾਂ ਸਾਰੀ ਓਵਰਆਲ ਟਰੱਕਿੰਗ ਇੰਡਸਟਰੀ ਦਾ ਹੀ ਆ। ਉੱਥੇ ਬਾਕੀ ਚਲੋ ਆ ਕੇ ਤਾਂ ਕਰਦੇ ਆ, ਪਰ ਇਸ ਹਿਸਾਬ ਦੇ ਨਾਲ ਜਿੱਦਾਂ ਤੁਸੀਂ ਦੱਸਿਆ ਵੀ 15 ਸਾਲਾਂ 'ਚ 10 ਕੁ ਜਾਣੇ ਦੇਖੇ, ਫਿਰ ਤਾਂ ਇਸ ਵਾਰ ਰਿਕਾਰਡ ਟੁੱਟ ਗਿਆ ਮਨਟੀਕੇ ਤੇ, ਜੇ ਤੁਸੀਂ 3 ਜਾਣੇ ਦੇਖ ਲਏ ਸੀਗੇ। ਮੈਂ ਬਿਲਕੁਲ ਰਾਜਕਰਨ ਉਸੇ ਗੱਲ ਤੇ ਆਉਣ ਲੱਗਾ ਸੀਗਾ। ਦੂਜੀ ਕਮਿਊਨਿਟੀਆਂ ਤੇ ਬਹੁਤ ਆਉਂਦੀਆਂ ਹੈਗੀਆਂ, ਬਹੁਤ ਉੱਥੇ ਪਹੁੰਚਦੇ ਹੈਗੇ ਆ, ਸਾਰੇ ਗੱਲ ਕਰਦੇ ਹੈਗੇ ਆ। ਪਰ ਜਦੋਂ ਅਸੀਂ ਕਹਿ ਦਿੰਦੇ ਆ ਨਾ, ਜਦੋਂ ਅਸੀਂ ਕਿਸੇ ਨੂੰ ਕਹਿੰਦੇ ਕਿ ਵੈਸਟ ਕੋਸਟ ਤੇ ਅਸੀਂ ਆਲਮੋਸਟ 30 ਤੋਂ 40% ਟਰੱਕਿੰਗ ਦੇ ਵਿੱਚ, ਪਰ ਸਾਡੀ ਸ਼ਮੂਲੀਅਤ ਉੱਥੇ ਜਿਹੜੀ ਆ ਉਹ ਨਾ ਦੇ ਬਰਾਬਰ ਹੁੰਦੀ ਆ, ਉਦੋਂ ਸਾਨੂੰ ਸਮਝ ਆਉਂਦੀ ਆ ਕਿ ਨਹੀਂ, ਅਸੀਂ ਟਰੱਕਿੰਗ 'ਚ ਹੈਗੇ ਆ, ਨਾ ਹੁੰਦਿਆਂ ਹੋਇਆਂ ਵੀ ਨਾ ਅਰਗੇ, ਮਤਲਬ ਕਿ ਕੋਈ ਅੱਛਾ ਰਮਨ ਜੀ, ਦੇ ਬਰਾਬਰ ਵੀ ਨਹੀਂ ਹੈ। ਤੁਸੀਂ ਸਾਰਿਆਂ ਨਾਲ ਗੱਲ ਕਰਦੇ, ਤੁਸੀਂ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕੀਤੀ ਵੀ ਕਿਉਂ ਇਹ ਲੋਕ ਜਾਂਦੇ ਕਿਉਂ ਨਹੀਂ, ਮਤਲਬ ਰੀਜ਼ਨ ਕੀ ਆ? ਟਾਈਮ ਨਹੀਂ ਹੈਗਾ, ਇਹੀ ਇੱਕ ਚੀਜ਼ ਅਕਸਰ ਆਖ ਦਿੱਤੀ ਜਾਂਦੀ ਹੈ, ਜਾਂ ਇਹਨੂੰ ਇੰਪੋਰਟੈਂਟ ਨਹੀਂ ਮੰਨਦੇ? ਮੈਂ ਕਹਿੰਦਾ, ਜਦੋਂ ਕਬੱਡੀ ਦਾ ਮੈਚ ਹੁੰਦਾ ਜਾਂ ਕਿਤੇ ਮੇਲਾ ਲੱਗਦਾ, ਉਦੋਂ ਟਾਈਮ ਕਿਹੜੇ ਬਾਪੂ ਦਾ ਨਿਕਲ ਆਉਂਦਾ? ਉਦੋਂ ਕਿੱਥੋਂ ਨਿਕਲ ਆਉਂਦਾ ਟਾਈਮ? ਉਦੋਂ ਕਿਉਂ ਚਲੇ ਜਾਂਦੇ ਉੱਥੇ? ਉਦੋਂ ਕਿਉਂ ਨਹੀਂ ਕਹਿੰਦੇ ਵੀ ਸਾਡਾ ਲੋਡ ਚੱਕਣ ਵਾਲਾ ਆ? ਇਹ ਤਾਂ ਤੁਹਾਡੀ ਕਾਮਨ ਸੈਂਸ ਔਰ ਤੁਹਾਡੀ ਸਮਝ ਆ। ਉਦੋਂ ਕਿੱਥੋਂ ਟਾਈਮ ਨਿਕਲ ਆਉਂਦਾ ਆ? ਉਦੋਂ ਸਾਰੇ ਗੇੜੇ ਵੀ ਬੰਦ ਹੋ ਜਾਂਦੇ ਆ, ਉਦੋਂ ਹਰ ਚੀਜ਼ ਬੰਦ ਹੋ ਜਾਂਦੀ ਆ, ਉਦੋਂ ਹਰ ਚੀਜ਼ ਤੁਸੀਂ ਛਿੱਕੇ ਟੰਗ ਦਿੰਦੇ ਆ, ਉਦੋਂ ਵੀ ਤਾਂ ਕਰਦੇ ਆ। ਇੱਥੇ ਪ੍ਰੋਬਲਮ ਇਹ ਆ ਰਾਜਕਰਨ, ਆਪਣੇ ਬੈਨੀਫਿਟ ਵਾਸਤੇ, ਆਪਣੇ ਬਿਜ਼ਨਸ ਦੇ ਬੈਨੀਫਿਟ ਵਾਸਤੇ, ਆਈ ਡੋਂਟ ਥਿੰਕ ਸੋ ਕਿ ਸਾਡੀ ਕਮਿਊਨਿਟੀ ਕਿਉਂ ਇੰਨੀ ਅਣਗਹਿਲੀ ਕਰਦੀ ਆ, ਕਿਉਂ ਇੰਨੀ ਪਿੱਛੇ ਹੈਗੀ ਇਹਨਾਂ ਚੀਜ਼ਾਂ ਦੇ ਵਿੱਚ, ਕਿ ਜਿੱਥੇ ਤੁਹਾਨੂੰ ਲੋੜ ਨਹੀਂ ਗੀ, ਜਿੱਥੇ ਤੁਹਾਨੂੰ ਕੋਈ ਕਿਸੇ ਦਾ ਮਤਲਬ ਨਹੀਂ ਬਣਦਾ ਹੈਗਾ, ਠੀਕ ਹੈ ਨਾ, ਉੱਥੇ ਤੁਸੀਂ ਮਤਲਬ ਕਿ ਗੇੜਾ ਕੱਢ ਕੇ ਵੀ ਉੱਥੇ ਤੁਸੀਂ ਉੱਤੋਂ ਦੀ ਜਾ ਕੇ ਵੀ ਤੁਸੀਂ ਪਹੁੰਚਣਾ, ਪਰ ਜਿੱਥੇ ਤੁਹਾਨੂੰ ਬੈਨੀਫਿਟ ਕਰਦੀ ਹੈ ਗੱਲ, ਤੁਹਾਡੇ ਲਈ ਚੰਗੀ ਆ, ਉੱਥੇ ਤੁਸੀਂ ਕਦੀ ਨਹੀਂ ਪਹੁੰਚਣਾ ਹੈਗਾ। ਮੇਰੇ ਖਿਆਲ ਕਈ ਜਣੇ, ਆਪਣੇ ਜਗਰੂਪ ਹੋਣੀ ਆ, ਕਈ ਜਣੇ ਆ, ਇਹ ਇਸ ਗੱਲ ਦੀ ਬਿਲਕੁਲ ਗਵਾਹੀ ਦੇਣਗੇ ਕਿ ਜਿੱਥੇ ਵੀ ਮੀਟਿੰਗ ਹੁੰਦੀ ਆਈ ਆ, ਕਿਤੇ ਸਰਕਾਰੀ, ਕਿਤੇ ਹੋਰ ਕੋਈ ਮੀਟਿੰਗ ਹੁੰਦੀ ਆ, ਸਾਡਾ ਬੰਦਾ ਕੋਈ ਨਹੀਂ ਪਹੁੰਚ ਕੇ ਰਾਜੀ ਹੈਗਾ ਰਾਜਗੜ੍ਹ। ਇਟਸ ਜਸਟ ਨਾਟ ਪੋਸੀਬਲ ਕਿ ਸਾਡੇ ਬੰਦੇ ਨੂੰ ਮੋਬਿਲਾਈਜ਼ ਕੀਤਾ ਜਾ ਸਕਦਾ। ਫਿਰ ਉਹਦੇ ਤੋਂ ਬਾਅਦ ਦੇ ਵਿੱਚ ਇਹ ਇੱਕ ਚੀਜ਼, ਫਿਰ ਸ਼ਿਕਾਇਤ ਸਾਰੇ ਹੀ ਕਰਦੇ ਆ ਵੀ ਯਾਰ ਸਾਡੀ ਸੁਣਦਾ ਕੋਈ ਨਹੀਂ। ਮੈਂ ਤੁਹਾਨੂੰ ਦੱਸਦਾ, ਜਦੋਂ ਜਾਣਾ ਹੀ ਨਹੀਂ, ਉਹਨਾਂ ਨੂੰ ਪੁੱਛਣਾ ਹੀ ਨਹੀਂ, ਤੇ ਉਹਨਾਂ ਨੇ ਸੁਣਨੀ ਕਿੱਦਾਂ ਆ? ਫਿਰ ਗੱਲ ਤੇ ਇਹ ਵੀ ਆ ਜਾਂਦੀ ਨਾ। ਹੁਣ ਸਿੱਧੀ ਗੱਲ ਆ, ਹੁਣ ਮੇਰਾ ਇੱਕ ਪਬਲਿਕ ਦੇ ਵਿੱਚ ਮੈਂ ਗੱਲ ਕਰਦਾ ਆ, ਮੈਂ ਆਪਣੀ ਜਿਹੜੀ ਨੌਲੇਜ ਆ ਉਹਦੇ ਵਾਸਤੇ, ਮੈਂ ਹੁਣ ਇਸ ਮਹੀਨੇ ਦੇ ਲਾਸਟ ਵੀਕ ਦੇ ਵਿੱਚ ਮੈਂ 4 ਦਿਨ ਕੰਟੱਕੀ ਜਾਣਾ ਹੈਗਾ। ਮੈਂ ਆਪਣਾ ਟਾਈਮ, ਆਪਣਾ ਕੰਮ ਛੱਡ ਕੇ ਇੱਥੋਂ ਜਾਣਾ ਹੈਗਾ। ਸੋ ਉਹਦੇ ਲਈ ਕਿਉਂ ਜਾਣਾ ਹੈਗਾ? ਕਿਉਂਕਿ ਮੈਂ ਉੱਥੇ ਕੋਸ਼ਿਸ਼ ਕਰ ਰਿਹਾ ਕਿ ਮੈਂ ਕਿੱਥੇ ਵੱਧ ਤੋਂ ਵੱਧ ਉੱਥੋਂ ਜਿਹੜੀ ਚੀਜ਼ ਲਵਾਂ, ਕਿੱਥੋਂ ਵੱਧ ਤੋਂ ਵੱਧ ਨੌਲੇਜ ਲਵਾਂ, ਕਿਹਦੇ ਕੋਲ ਆਹ ਗੱਲ ਕਰਾਂ, ਕਿਹਨੂੰ ਕੀ ਦੱਸੀਏ, ਤਾਂ ਕਿ ਵਾਪਸ ਆਣ ਕੇ ਵੀ ਸ਼ੁੱਡ ਬੀ ਏਬਲ ਟੂ
ਅੰਡਰਸਟੈਂਡ ਬੈਟਰ ਤੇ ਆਪਣੇ ਲੋਕਾਂ ਨੂੰ ਆਪਾਂ ਦੱਸ ਸਕੀਏ, ਸਿਰਫ ਇਸੇ ਕਰਕੇ ਜਾਣਾ ਹੈਗਾ। ਸੋ ਜੇ ਮੈਂ ਉੱਥੇ ਨਹੀਂ ਜਾਂਦਾ ਹੈਗਾ ਤੇ ਕੋਈ ਇਹਦੇ ਵਿੱਚ ਮੇਰਾ ਪਰਸਨਲ ਮੇਰਾ ਕੋਈ ਨੁਕਸਾਨ ਨਹੀਂ ਹੋਣਾ ਹੈਗਾ ਕਿ ਮੈਂ ਨਹੀਂ ਗਿਆ ਤੇ ਕੀ ਨੁਕਸਾਨ ਹੋ ਗਿਆ। ਪਰ ਇਹ ਆ ਵੀ ਇੱਕ ਕੋਸ਼ਿਸ਼ ਹੁੰਦੀ ਆ ਵੀ ਕੋਈ ਨਾ ਕੋਈ ਨਵੀਂ ਚੀਜ਼ ਮਿਲਦੀ ਆ, ਕਿਤੇ ਨਾ ਕਿਸੇ ਨਾਲ ਗੱਲ ਹੁੰਦੀ ਆ, ਕੋਈ ਚੀਜ਼ ਆਪਣਾ ਪੱਖ ਅੱਗੇ ਰੱਖ ਸਕਦੇ ਆ, ਕੋਈ ਇੱਦਾਂ ਦਾ ਬੰਦਾ ਟੱਕਰ ਜਾਂਦਾ ਜਿਹਦੇ ਨਾਲ ਮੈਂ ਹੁਣ ਲਾਸਟ ਈਅਰ ਜਦੋਂ ਗਿਆ ਸੀਗਾ, ਉਦੋਂ ਮੈਨੂੰ ਉੱਥੇ ਜਿਹੜੇ ਆ FMCSA DOT ਦੇ ਜਿਹੜੇ ਆ ਆਪਣੇ IT ਡਿਪਾਰਟਮੈਂਟ ਦੇ ਹੈੱਡ ਸੀਗੇ, ਉਹ ਮਿਲੇ ਸੀਗੇ, ਠੀਕ ਹੈ ਨਾ। ਉਹਦੇ ਵਿੱਚ ਜਿਹੜਾ ਸੈਕਿੰਡ ਨੰਬਰ ਦਾ ਹੈੱਡ ਤੋਂ ਸੈਕਿੰਡ ਨੰਬਰ ਦਾ ਉਹ ਆਪਣੇ ਇੰਡੀਅਨ ਸੀਗਾ। ਸਾਡੀ ਬੜੀ ਡੀਟੇਲ 'ਚ ਗੱਲ ਹੋਈ, ਬੜੀਆਂ ਚੀਜ਼ਾਂ ਪਤਾ ਲੱਗੀਆਂ। ਜਿਹੜੀਆਂ ਚੀਜ਼ਾਂ ਅਸੀਂ ਤੁਹਾਨੂੰ ਦੱਸਦੇ ਹਾਂ ਜਾਂ ਮੈਂ ਆਣ ਕੇ ਗੱਲ ਕਰਦਾ, ਇਹ ਐਕਚੁਅਲੀ ਉੱਥੋਂ ਹੀ ਸਾਨੂੰ ਪਤਾ ਲੱਗਦੀਆਂ, ਅਸੀਂ ਕੋਈ ਆਪਣੇ ਕੋਲੋਂ ਬਣਾ ਕੇ ਤਾਂ ਦੱਸਦੇ ਨਹੀਂ ਹੈਗੇ। ਜੇ ਅਸੀਂ ਬੈਕਗਰਾਊਂਡ ਦੇ ਵਿੱਚ ਕੋਈ ਚੀਜ਼ ਚੱਲ ਰਹੀ ਆ, ਜਿਹੜੀਆਂ ਚੀਜ਼ਾਂ ਤੋਂ ਜੇ ਹੁਣ ਮੈਂ ਆਣ ਕੇ ਤੁਹਾਨੂੰ ਕੋਈ ਚੀਜ਼ਾਂ ਖਾਸ ਕਰਕੇ ਮੈਂ ਜਿੱਦਾਂ ਹੁਣ ਮੈਂ ਕਹਿ ਰਿਹਾ ਤੁਹਾਨੂੰ, ਦੇਖੋ ਆਪਾਂ ਪਿਛਲੇ ਘੱਟੋ ਘੱਟ 6 ਮਹੀਨਿਆਂ ਦੇ ਕਹਿ ਰਹੇ ਹਾਂ ਕਿ ELD ਦੇ ਨਾਲ ਚੀਜ਼ ਜਿਹੜੀ ਆ ਛੇੜਖਾਨੀ ਛੱਡ ਦਿਓ, ਕਿਉਂਕਿ ਜਿਹੜੀ ELD 'ਚ ਮਾੜਾ ਮੋਟਾ ਵੀ ਉਹਨਾਂ ਨੇ ਛੇੜਖਾਨੀ ਹੈਗੀ ਆ, ਕੱਢੀ ਜਾਣੀ ਆ। ਹੁਣ ਲਾਈਨ ਆਹ ਦੇਖ ਲਓ, ਪਿਛਲੇ 2 ਮਹੀਨਿਆਂ ਦੇ ਵਿੱਚ ਘੱਟੋ ਘੱਟ 60 ਦੇ ਕਰੀਬ ELD ਜਿਹੜੀਆਂ ਕਿਕ ਆਊਟ ਹੋ ਗਈਆਂ, ਜਦ ਕਿ ਪਿਛਲੇ ਸਾਲਾਂ ਦੇ ਵਿੱਚ ਇਹ ਬਿਲਕੁਲ ਨਾ ਦੇ ਬਰਾਬਰ ਸੀਗੀਆਂ। ਸੋ ਇਹ ਚੀਜ਼ਾਂ ਜਿਹੜੀਆਂ ਕਨਵਰਸੇਸ਼ਨ ਦੇ ਵਿੱਚ ਆਉਂਦੀਆਂ ਹੈਗੀਆਂ, ਇਹ ਚੀਜ਼ਾਂ ਸਕੂਲਾਂ ਦੇ ਬਾਰੇ ਗੱਲ ਕੀਤੀ ਸੀਗੀ, ਆਪਾਂ ਦੂਜੀਆਂ ਹਰ ਚੀਜ਼ ਦੇ ਬਾਰੇ ਗੱਲ ਕੀਤੀ ਸੀ, ਜਿਹੜੀ ਆਪਾਂ ਨਾਨ ਡੋਮਿਸਾਈਲ ਦੇ ਬਾਰੇ 'ਚ ਵੀ ਗੱਲ ਕੀਤੀ ਸੀ। ਉਹ ਚੀਜ਼ ਦੇਖੋ, ਉਹ ਚੀਜ਼ਾਂ ਜਿਹੜੀਆਂ ਜਦੋਂ ਤੁਹਾਡੀ ਬੈਕਗਰਾਊਂਡ ਤੇ ਗੱਲ ਹੁੰਦੀ ਆ, ਤੁਹਾਨੂੰ ਪਤਾ ਲੱਗਦਾ, ਸਮਝ ਲੱਗਦੀ ਆ, ਫਿਰ ਹੀ ਤੁਸੀਂ ਆਣ ਕੇ ਇਹ ਚੀਜ਼ਾਂ ਦੱਸਦੇ ਆ, ਗੱਲਾਂ ਕਰਦੇ ਆ। ਬਿਲਕੁਲ, ਬਿਲਕੁਲ। ਇਹ 100% ਹਰਜੋਤ ਜੀ, ਰਮਨ ਜੀ ਗੱਲ ਆ। ਕਈ ਵਾਰੀ ਨਾ ਲੋਕ ਕਹਿ ਦਿੰਦੇ ਵੀ ਪਤਾ ਨਹੀਂ ਰੇਡੀਓ ਸੁਣ ਕੇ ਜਿਹੜਾ ਟਰੰਪ ਪ੍ਰਸ਼ਾਸਨ ਆ ਨਾ, ਉਹ ਸਾਰਾ ਕੁਛ ਕਰਦਾ। ਉਹਨੂੰ ਇਰਾਨ ਵੇਲੇ ਤਾਂ ਪੁੱਛਿਆ ਨਹੀਂ ਯਾਰ ਸਾਨੂੰ ਵੀ ਕਦੋਂ ਅਟੈਕ ਕਰਨਾ, ਕਿਵੇਂ ਕਰਨਾ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਮਹਾਰਾਜ ਉਹਨਾਂ ਦੀਆਂ ਚੱਲ ਰਹੀਆਂ ਹੁੰਦੀਆਂ, ਉਹ ਪਾਈਪਲਾਈਨ 'ਚ ਹੁੰਦੀਆਂ। ਆਪਾਂ ਤੁਹਾਨੂੰ ਇੱਕ ਮੈਸੇਂਜਰ ਦੇ ਤੌਰ ਦੇ ਉੱਤੇ ਤੁਹਾਨੂੰ ਦੱਸਦੇ ਹਾਂ ਵੀ ਆਹ ਹੋ ਰਿਹਾ। ਰਮਨ ਹੁਣੀ ਜਦੋਂ ਪਹਿਲੋਂ ਜਾ ਕੇ ਮੀਟਿੰਗਸ ਅਟੈਂਡ ਕਰਦੇ, ਉੱਥੇ ਗੱਲਾਂ ਸੁਣਦੇ ਆ, ਤਾਂ ਉਦੋਂ ਪਤਾ ਲੱਗ ਜਾਂਦਾ ਆ ਵੀ ਆਹ ਚੀਜ਼ਾਂ ਹੋ ਰਹੀਆਂ। ਹੁਣ ਲਾਸਟ ਟਾਈਮ ਆਪਣੀ ਕਾਲ ਦੇ ਵਿੱਚ ਆਇਆ ਸੀ ਮੁੰਡਾ ਜਿਹੜਾ ਟ੍ਰੈਵਿਸ 에ਅਰ ਬੇਸ ਤੋਂ, ਉਹਨੇ ਦੱਸ ਹੀ ਦਿੱਤਾ ਵੀ ਮੈਡੀਕਲ ਨੂੰ ਲੈ ਕੇ ਹੁਣ ਕੀ ਕਨਸੋਹਾਂ ਚੱਲ ਰਹੀਆਂ। ਜੇ ਤੁਸੀਂ ਹਿਸਾਬ ਲਾ ਲਓ ਵੀ ਉਹ 에ਅਰ ਬੇਸ ਦੇ ਉੱਤੇ ਉਹ ਚੀਜ਼ ਚੱਲ ਰਹੀ ਆ, ਤਾਂ ਜਿਹੜੇ ਮੈਡੀਕਲ ਦੇ ਵਿੱਚ ਲਾਈਨ ਦੇ ਵਿੱਚ ਹੈਗੇ, ਉਹਨਾਂ ਨੂੰ ਵੀ ਇਵੈਂਚੁਅਲੀ ਪਤਾ ਲੱਗ ਹੀ ਜਾਣਾ। ਹੁਣ ਇਹ ਤਾਂ ਹੈ ਨਹੀਂ ਵੀ ਸਾਡੇ ਕਹੇ ਉਹਨਾਂ ਨੇ ਕੀਤਾ, ਉਹ ਆਲਰੇਡੀ ਪਾਈਪਲਾਈਨ ਸੀ। ਅਸੀਂ ਤੁਹਾਨੂੰ ਅਗਾਊਂ ਸੂਚਨਾ ਦੇ ਰਹੇ ਹਾਂ ਵੀ ਭਾਈ ਆਹ ਚੀਜ਼ ਆ ਰਹੀ ਆ, ਆਪਣੇ ਆਪ ਨੂੰ ਰੈਡੀ ਰੱਖਿਆ ਕਰੋ ਉਹਨਾਂ ਸਾਰੀਆਂ ਚੀਜ਼ਾਂ ਦੇ ਲਈ। ਰਾਜਕਰਨ, ਜਿਹੜੀ ਹੈਰਾਨੀ ਵਾਲੀ ਗੱਲ ਆ, ਸਾਡੇ ਕੱਲ ਆਫਿਸ ਦੇ ਵਿੱਚ ਆਪਣੀ ਇੱਕ ਕੁੜੀ ਪੰਜਾਬਣ ਹੈਗੀ ਆ, ਉਹ PhD ਦੀ ਸਟੱਡੀ ਕਰ ਰਹੀ ਹੈਗੀ ਆ। ਸੋ PhD ਦੀ ਸਟੱਡੀ ਦੇ ਵਿੱਚ ਉਹਦਾ ਸੀਗਾ, ਉਹਨੇ ਇੱਕ ਸ਼ਾਰਟ ਫਿਲਮ ਵੀ ਬਣਾਈ ਆ, ਲਿਖਿਆ ਵੀ ਆ ਇਹਦੇ ਉੱਤੇ ਕਿ ਜਿਹੜੇ ਆਪਣੇ ਚਿਕਨ ਜਿਹੜੀ ਇੰਡਸਟਰੀ ਹੈਗੀ ਆ, ਜਿਹੜੀ ਫੈਕਟਰੀ ਹੈਗੀ, ਉਹਦੇ 'ਚ ਕੰਮ ਕਰਨ ਵਾਲੇ, ਜਿੱਦਾਂ ਲਿਵਿੰਗਸਟਨ ਵਾਲੇ ਪਾਸਿਓਂ ਫੋਸਟਰ ਫਾਰਮ ਆ ਗਈਆਂ, ਉਦਾਂ ਦੀਆਂ ਫੋਸਟਰ ਫਾਰਮ ਤੇ ਉਹਨੇ ਲਿਖਿਆ, ਉਹਨੇ ਥੀਸਿਸ ਲਿਖਿਆ। ਹੁਣ ਉਹ ਟਰੱਕਿੰਗ ਦੇ ਉੱਤੇ ਗੱਲ ਕਰ ਰਹੀ ਸੀਗੀ। ਉਹ ਕੱਲ ਸਾਰਾ ਦਿਨ ਸਾਡੇ ਆਫਿਸ ਦੇ ਵਿੱਚ ਉਹਨੇ ਸਾਨੂੰ ਰਿਕੁਐਸਟ ਕੀਤੀ ਸੀ ਕਿ ਮੈਂ ਤੁਹਾਡੇ ਆਫਿਸ 'ਚ ਬੈਠ ਕੇ ਮੈਂ ਤੁਹਾਡੇ ਨਾਲ ਗੱਲ ਕਰਨੀ ਆ, ਕੋਈ ਟਰੱਕਰ ਆਉਂਦਾ ਉਹਨਾਂ ਨਾਲ ਗੱਲ ਕਰਨੀ ਆ, ਕਿਸੇ ਨਾਲ ਇੱਦਾਂ ਗੱਲ ਕਰਨੀ ਹੈਗੀ ਆ। ਸੋ ਕੱਲ ਸਾਰਾ ਦਿਨ ਉਹ ਸਾਡੇ ਆਫਿਸ ਦੇ ਵਿੱਚ ਉਹਨੇ ਸਪੈਂਡ ਕੀਤਾ ਹੈਗਾ, ਜਿੱਥੇ ਕਿ ਸਾਡੇ ਆਫਿਸ 'ਚ ਇੱਕ ਅਮਰੀਕਨ ਅਫਰੀਕਨ ਮੂਲ ਦੀ ਲੇਡੀ ਜਿਹੜੀ ਡਰਾਈਵਰ, ਉਹ ਆਈ ਸੀਗੀ। ਉਹਦੇ ਨਾਲ ਉਹਨੇ ਕਾਫੀ ਡੀਟੇਲ ਦੇ ਵਿੱਚ ਗੱਲ ਕੀਤੀ, ਔਰ ਉਹਦੀਆਂ ਗੱਲਾਂ ਤੋਂ ਸਾਨੂੰ ਇਹ ਸਮਝ ਆਈ ਵੀ ਦੂਜੀ ਕਮਿਊਨਿਟੀ ਸਾਡੇ ਬਾਰੇ ਕੀ ਸੋਚ ਰਹੀ ਹੈ। ਕਿਉਂਕਿ ਸਾਡੇ ਆਫਿਸ ਦੇ ਵਿੱਚ ਨਾ ਇੱਕ ਸੇਫਟੀ ਵੈਸਟ ਆ, ਉਹਦੇ ਪਿੱਛੇ ਲਿਖਿਆ ਆ ਪੰਜਾਬੀ ਟਰੱਕਰ। ਉਹਨੇ ਅੰਦਰ ਐਂਟਰ ਕਰਦੀ ਨੇ, ਉਹਨੇ ਉਸ ਸੇਫਟੀ ਵੈਸਟ ਵੱਲ ਨੂੰ ਉਂਗਲ ਕਰਕੇ ਇਹ ਗੱਲ ਕਹੀ ਕਿ I don't think so these guys deserve this। ਮਤਲਬ ਉਹ ਚੀਜ਼ ਇੰਨੀ ਦਿਲ ਨੂੰ ਲੱਗੀ ਨਾ ਕਿ ਬੰਦਾ, ਅਸੀਂ ਫਿਰ ਉਹਨੂੰ ਪੁੱਛਿਆ ਵੀ ਕਿਉਂ ਇਦਾਂ ਤੂੰ ਕਹਿ ਰਹੀ ਆ। ਕਹਿੰਦੀ ਵੀ these guys ਇਹ ਜਿਹੜੇ ਲੋਕ ਆ, ਇਹ ਸੜਕ ਦੇ ਉੱਤੇ ਇੰਨਾ ਮਾੜਾ ਬਿਹੇਵ ਕਰਦੇ ਆ, ਸੜਕ ਦੇ ਉੱਤੇ ਇੰਨਾ ਗਲਤ ਬਿਹੇਵ ਕਰਦੇ ਆ, they don't deserve these things। ਸੋ ਇਹ ਇੰਨੀ ਜਿਹੜੀ ਚੀਜ਼ ਆ। ਔਰ ਫਿਰ ਉਸ ਤੋਂ ਬਾਅਦ ਉਹਨਾਂ ਨਾਲ ਜਦੋਂ ਕਲੀਅਰਲੀ ਗੱਲ ਹੋਈ, ਐਂਡ ਮੇਰੇ ਖਿਆਲ ਦੇ ਵਿੱਚ ਮੈਂ ਅੱਜ ਤੱਕ ਕਿਸੇ ਵੀ ਅਮਰੀਕਨ ਜਾਂ ਦੂਜੇ ਮੂਲ ਦੇ ਡਰਾਈਵਰ ਨਾਲ ਬੈਠ ਕੇ ਗੱਲ ਕੀਤੀ ਹੋਵੇ, ਇੰਨੀਆਂ ਕਲੈਰਿਟੀ ਦੇ ਨਾਲ, ਇੰਨੀਆਂ ਕਲੀਨ ਔਰ ਇੰਨੀਆਂ ਸਾਫ਼ ਗੱਲਾਂ ਮੈਨੂੰ ਸੁਣਨ ਨੂੰ ਮਿਲੀਆਂ, ਜਿਹੜੀਆਂ ਆਪਾਂ ਗੱਲਾਂ ਆਣ ਕੇ ਕਰਦੇ ਹਾਂ। ਇੱਕ ਚੀਜ਼ ਉਹਨੇ ਪੁਆਇੰਟ ਆਊਟ ਕੀਤੀ ਕਿ ਮੈਂ ਇੰਨੀਆਂ ਚੀਜ਼ਾਂ, ਔਰ ਉਹ ਆਪਣੀ ਸੈਕੰਡ ਫੇਜ਼ ਸਿਕਿਉਰਿਟੀ ਕਲੀਅਰੈਂਸ ਵਾਲੀ ਹੈਗੀ ਆ, 20 ਸਾਲ ਹੋ ਗਏ ਟਰੱਕ ਚਲਾਉਂਦੀ ਨੂੰ।
ਐਗਜ਼ੈਕਟਲੀ ਜਿੱਦਾਂ ਆਪਾਂ ਕਹਿੰਦੇ ਆ ਵੀ ਈਡੀਡੀ ਤੋਂ ਉਹਨੇ $4200 ਉਹਨੂੰ ਮਿਲਿਆ ਸੀਗਾ ਜਦੋਂ ਉਹਨੇ ਆਪਣਾ ਕੈਰੀਅਰ ਚੇਂਜ ਕੀਤਾ ਸੀਗਾ, ਟਰੱਕ ਸਿੱਖਿਆ ਸੀਗਾ, ਸਭ ਗੱਲਾਂ ਉਹਨੇ ਦੱਸੀਆਂ। ਔਰ ਇੰਨੀਆਂ ਮਤਲਬ ਕਿ ਮੈਂ ਸੀਰੀਅਸਲੀ ਕਹਿੰਦਾ ਕਿ ਕੱਲ ਉਹਦੀਆਂ ਗੱਲਾਂ ਸੁਣ ਕੇ ਕਈ ਵਾਰੀ ਦਿਲ ਨੂੰ ਇਦਾਂ ਲੱਗਾ ਯਾਰ ਕਿ ਸੀਰੀਅਸਲੀ ਹਰ ਇੱਕ ਬੰਦਾ ਜਿਹੜਾ ਜੇ ਬਾਹਰ ਇੰਨੇ ਧਿਆਨ ਦੇ ਨਾਲ ਸਾਨੂੰ ਦੇਖ ਰਿਹਾ, ਜਦੋਂ ਆਪਾਂ ਗੱਲਾਂ ਕਰਦੇ ਆ ਆਣ ਕੇ ਇੱਥੇ ਵੀ ਸਾਨੂੰ ਲੋਕੀ ਬਾਹਰ ਇਦਾਂ ਕਹਿੰਦੇ ਆ, ਉਹ ਬਿਲਕੁਲ ਸਹੀ ਆ ਬਹੁਤ ਜਗ੍ਹਾ ਤੇ। ਇੰਨੀ ਫਰਸਟ੍ਰੇਸ਼ਨ ਜਿਹੜੀ ਆ ਉਹ ਲੋਕਾਂ ਦੇ ਵਿੱਚ ਹੈਗੀ ਆ, ਕਿਉਂਕਿ ਸਾਡੀ ਕਮਿਊਨਿਟੀ ਦੇ ਜਿਹੜੇ ਯੰਗ ਡਰਾਈਵਰ ਹੈਗੇ ਆ, ਉਹਨਾਂ ਵੱਲੋਂ ਹਰ ਚੀਜ਼ ਨੂੰ ਇੰਨਾ ਅਣਗਹਿਲਿਆਂ ਕੀਤਾ ਗਿਆ, ਇੰਨਾ ਅੱਖੋਂ ਓਹਲੇ ਕੀਤਾ ਗਿਆ ਕਿ ਸਾਨੂੰ ਇਹ ਹੀ ਨਹੀਂ ਸਮਝ ਆਉਂਦੀ ਵੀ ਉਹਨਾਂ ਨੂੰ ਕਿੱਥੋਂ ਸ਼ੁਰੂ ਕਰੀਏ, ਮਤਲਬ ਕਿੱਥੋਂ ਮਤਲਬ ਉਹਨਾਂ ਨੂੰ ਦੱਸਣਾ ਸ਼ੁਰੂ ਕਰੀਏ ਤਾਂ ਕਿ ਉਹਨਾਂ ਦੇ ਅਕਲ ਟਿਕਾਣੇ ਆ ਸਕੇ।